Lanka, Bangladesh have their Nijers in Canada, back India on extradition of fugitives. ਜਿਨ੍ਹਾਂ ਨੇ 40-50 ਹਜ਼ਾਰ ਵਿਚਾਰੇ ਬੇਗੁਨਾਹ ਤਮਿਲ ਸਣੇ ਟੱਬਰਾਂ ਦੇ ਮਾਰ ਦਿੱਤੇ। ਉਹ ਕਹਿੰਦਾ the same thing they did for Sri Lanka, a terrible total lie about saying that Sri Lanka had a genocide. Everybody knows there was no genocide in our country. Bangladesh minister hits out at Canada. SHMB Noor Chaudhary, convicted of shooting Bangladesh founding father, has been living in Canada since 1996, with Ottawa refusing to extradite him as he has been given the death sentence. ਇਹ ਸਮਝਦੇ ਨੇ ਵੀ ਇਹਨਾਂ ਦੇ ਮੁਲਕਾਂ ਵਾਂਗੂ ਉੱਤੋਂ DGP ਦੀ ਕਾਲ ਆਈ ਜੀ ਫਲਾਣੇ ਨੂੰ ਚੁੱਕ ਲਓ ਤੇ ਉਹਨੂੰ ਜਿਹੜਾ ਉਹਦੇ ਤੇ ਫਲਾਣਾ ਪਰਚਾ ਪਾ, ਇਵੇਂ ਨਹੀਂ ਹੁੰਦਾ। ਕੈਨੇਡਾ 'ਚ ਰੂਲ ਆਫ ਦਾ ਲਾਅ ਹੈ। ਇਹੀ ਕਾਰਨ ਹੈ ਕਿ ਯਹੂਦੀਆਂ ਨੂੰ ਵੀ ਇਹ ਸ਼ਿਕਾਇਤ ਹੁੰਦੀ ਹੈ ਜੀ ਫਲਾਂ ਜਿਹੜੇ ਨਾਜ਼ੀਆਂ ਦੇ ਨਾਲ ਤਾਵਨ ਕਰਦੇ ਰਹੇ, ਉਹਨਾਂ ਨੂੰ ਜਿਹੜਾ ਉਹਨਾਂ ਦੇ ਬੁੱਤ ਕਿਉਂ ਲੱਗੇ ਹੋਏ ਨੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ੍ਰੀਲੰਕਾ ਤੋਂ ਬਾਅਦ ਬੰਗਲਾਦੇਸ਼ ਨੇ ਵੀ ਕੈਨੇਡਾ ਦੇ ਖਿਲਾਫ ਜ਼ਹਿਰ ਉਗਲਦਿਆਂ ਭਾਰਤ ਦੀ ਹਮਾਇਤ ਕੀਤੀ ਹੈ। ਗੁੰਡਿਆਂ ਦੇ ਯਾਰ ਗੁੰਡੇ ਅਖਾਣ ਮੁਤਾਬਕ ਨਸਲਕੁਸ਼ੀ ਕਰਨ ਵਾਲੇ ਭਾਰਤ ਨਾਲ ਇਹ ਦੋਵੇਂ ਨਸਲਕੁਸ਼ੀ ਕਰਨ ਵਾਲੇ ਮੁਲਕ ਹੀ ਖਲੋਤੇ ਹਨ। ਬੰਗਲਾਦੇਸ਼ ਦੀ ਸ਼ੇਖ ਹਸੀਨਾ ਦੀ ਹਕੂਮਤ ਬਣਾਈ ਹੀ ਭਾਰਤ ਦੀ ਖੁਫੀਆ ਏਜੰਸੀ ਰਾਅ ਨੇ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਅੰਗਰੇਜ਼ੀ ਦਾ ਬੜਾ ਪਪੂਲਰ ਇਹ ਅਖਾਣ ਹੈ ਕਿ ਇਹ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ, ਕਿ ਜੇ ਤੁਸੀਂ ਕਿਸੇ ਬੰਦੇ ਬਾਰੇ ਜਾਣਨਾ ਹੈ ਤਾਂ ਉਹਦੇ ਦੋਸਤਾਂ ਬਾਰੇ ਜਾਣੋ ਕਿ ਉਹ ਕਿਹਨਾਂ ਦੇ ਨਾਲ ਉਹਦੀ ਬੈਠਕ ਉਠਕ ਹੈ। ਅੱਛਾ, ਇਹ ਬਜ਼ੁਰਗ ਜਿਹੜੇ ਨੇ ਜਦੋਂ ਇਹ ਦੇਖਦੇ ਸੀ ਨਾ, ਉਹ ਆਪਣੇ ਬੱਚੇ ਦੀ ਚਾਲ ਢਾਲ ਉਹਨੂੰ ਜਿਹੜਾ ਉਹ ਦੇਖਦੇ ਸੀ ਵੀ ਇਹ ਕਿਹਦੇ ਨਾਲ, ਔਰ ਉਹ ਕਈ ਵਾਰੀ ਵਾਰਨ ਕਰਦੇ ਖਬਰਦਾਰ ਉਹਦੇ ਘਰ ਵੀ ਗਿਆ ਜਾਂ ਉਹਦੇ ਨਾਲ ਰੱਖਿਆ ਜਾਂ ਦੂਜਾ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਅਲਟੀਮੇਟਲੀ ਜਿਹੜਾ ਅੰਗਰੇਜ਼ੀ ਦਾ ਫਿਰ ਇੱਕ ਹੋਰ ਅਖਾਣ ਹੈ ਕਿ ਬਰਡਸ ਆਫ ਏ ਫੈਦਰ ਫਲੌਕ ਟੂਗੈਦਰ, ਕਿ ਵੀ ਇੱਕੋ ਜਿਹੜੇ ਕਿਸਮ ਦੇ ਹੁੰਦੇ ਨੇ। ਸਾਡੇ ਮਾਤਾ ਹੀ ਕਹਿੰਦੇ ਹੁੰਦੇ ਸੀ ਮੱਝਾਂ ਦੀਆਂ ਭੈਣਾਂ ਮੱਝਾਂ, ਵੀ ਉਹ ਇੱਕੋ ਹੀ ਨਸਲ ਜਿਹੜੀ ਆ ਉਸ ਕਿਸਮ ਦਾ ਹੀ ਨਜ਼ਰ ਆਉਂਦਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ G20 ਦੇ ਉਸ ਅਸਮਾਨ ਦੇ ਵਿੱਚ ਖੁਦ ਹੀ ਵਿਸ਼ਵ ਗੁਰੂ ਬਣ ਕੇ ਜਿਹੜਾ ਉਹ ਉਡਾਰੀਆਂ ਮਾਰ ਰਹੇ ਸੀ, ਉਹ ਧੜਮ ਕਰਕੇ ਥੱਲੇ ਡਿੱਗੇ, ਧੋਤੀ ਦਾਤੀ ਦਾ ਖੁੱਲ੍ਹ ਗਏ ਉਹਨਾਂ ਦੀ। ਲੇਕਿਨ ਇੱਕ ਗੱਲ ਨੇ ਹੋਰ ਵੀ ਇਹ ਜ਼ਾਹਰ ਕਰਤਾ ਹੈ ਕਿ ਇਕੱਲਾ ਉਹਨਾਂ ਨੇ ਸਿਰਫ G7 ਵਾਲਿਆਂ 'ਚ ਹੀ ਨਾਲ ਹੀ ਟੱਕਰ ਨਹੀਂ ਰਹੀ। ਕੈਨੇਡਾ ਜਿਹੜਾ G7 ਦਾ ਮੈਂਬਰ ਹੈ ਜਾਂ I5 ਵੀ ਉਹਨਾਂ ਦੇ ਦਿਵਾੜੇ ਨਹੀਂ ਹੋਏ। ਕੋਈ ਵੀ ਹੋਰ ਮੁਲਕ ਦੁਨੀਆ ਦਾ ਛੋਟੇ ਮੋਟੇ ਜਿਨ੍ਹਾਂ ਨੂੰ ਕਿਸੇ ਨੂੰ ਇੱਧਰ ਪੈਸੇ ਦੇ ਉੱਧਰ ਦੇ, ਕੋਈ ਮੌਰੀਸ਼ੀਅਸ, ਕੋਈ ਫਿਜੀ, ਕੋਈ ਟ੍ਰਿਨੀਡਾਡ, ਕੋਈ ਜਿੱਥੇ ਪੂਰੇ ਉਹ ਹਿੰਦੂ ਤੋਂ ਵੀ ਜਾਂ ਨੋਬਡੀ ਡੇਅਰਡ ਕਿ ਕੋਈ ਹੋਏ। ਹੁਣ ਕੌਣ ਖਲੋਤਾ? ਪਹਿਲੀ ਜਿਹੜਾ ਬਿਆਨ ਆਇਆ ਸੀ ਸ੍ਰੀਲੰਕਾ ਵਾਲੇ ਦਾ, ਅੱਛਾ, ਕਿ ਜੀ ਦੇਖੋ ਇਹਨਾਂ ਨੇ 18 ਮਈ ਦਾ ਦਿਨ ਐਲਾਨਿਆ ਹੋਇਆ ਜਿਹੜਾ ਉਹ ਤਾਮਿਲ ਜੈਨੋਸਾਈਡ ਹੈ। ਕੈਨੇਡਾ ਟਰੂਡੋ ਇਵੇਂ ਹੀ ਕਰਦਾ ਹੈ, ਕੈਨੇਡਾ ਵਾਲਿਆਂ ਨੂੰ ਇਵੇਂ ਹੀ ਹੈ, ਅਸੀਂ ਕੋਈ ਜੈਨੋਸਾਈਡ, ਉਹਦੀ ਤੁਸੀਂ ਸਟੇਟਮੈਂਟ ਦੇਖੋ ਜਿਨ੍ਹਾਂ ਨੇ 40-50 ਹਜ਼ਾਰ ਵਿਚਾਰੇ ਬੇਗੁਨਾਹ ਤਾਮਿਲ ਸਣੇ ਟੱਬਰਾਂ ਦੇ ਮਾਰ ਦਿੱਤੇ। ਉਹ ਕਹਿੰਦਾ the same thing they did for Sri Lanka, a terrible total lie about saying that Sri Lanka had a genocide. Everybody knows there was no genocide in our country. ਸ੍ਰੀ ਲੰਕਾ ਦੇ ਮਾਮਲੇ 'ਚ ਯੂਨਾਈਟਿਡ ਨੇਸ਼ਨਸ ਦੇ ਸਪੈਸ਼ਲ ਹਿਊਮਨ ਰਾਈਟ ਕੌਂਸਲ ਸਪੈਸ਼ਲ ਰਿਪੋਰਟਰ ਉਹਨਾਂ ਦੀ ਇਨਵੈਸਟੀਗੇਸ਼ਨ 'ਚੋਂ ਇਹ ਸਾਹਮਣੇ ਆਇਆ ਹੋਇਆ। ਹੁਣ ਕਿਉਂਕਿ ਕੈਨੇਡਾ ਇੱਕ ਮੁਲਕ ਹੈ ਜਿੱਥੇ ਫਰੀਡਮ ਦੀ ਗੱਲ ਹੈ, ਔਰ ਇੱਥੇ ਕੈਨੇਡਾ ਦੇ ਵਿੱਚ ਜਿਹੜੇ ਨੇ ਯੂਕਰੇਨੀਅਨ ਵੀ, ਔਰ ਮੈਨੂੰ ਨਹੀਂ ਸੀ ਪਤਾ ਵੀ ਇਹ ਜਿਹੜਾ ਲਾਰਜੈਸਟ ਯੂਕਰੇਨੀਅਨ ਡਾਇਸਪੋਰਾ ਹੈ ਯੂਰਪ ਤੋਂ ਬਾਅਦ ਉਹ ਕੈਨੇਡਾ 'ਚ ਹੈ। ਔਰ ਕੈਨੇਡਾ ਦੇ ਵਿੱਚ ਯੂਕਰੇਨੀਅਨ ਔਰ ਯਹੂਦੀਆਂ ਦਾ ਟਕਰਾਅ ਵੀ ਰਹਿੰਦਾ, ਕਿਉਂਕਿ ਜਿਹੜੇ ਯੂਕਰੇਨੀਅਨ ਕੈਨੇਡਾ 'ਚ ਨੇ ਉਹਨਾਂ ਦਾ ਇੱਕ ਹਿੱਸਾ ਹੈ ਜਿਹੜੇ ਸੋਵੀਅਤ ਯੂਨੀਅਨ ਦੇ ਖਿਲਾਫ ਲੜਨ ਲਈ ਉਹਨਾਂ ਨੇ ਨਾਜ਼ੀਆਂ ਦੇ ਨਾਲ ਤਾਵਨ ਕੀਤਾ ਸੀ। ਕਿ ਵੀ ਸੋਵੀਅਤ ਯੂਨੀਅਨ ਤਾਂ ਬਹੁਤ ਜ਼ੁਲਮ ਕਰਦਾ ਸੀ, ਕਿ ਵੀ ਜਿਵੇਂ ਸੁਭਾਸ਼ ਚੰਦਰ ਬੋਸ ਨੂੰ ਹੁਣ ਕਦੇ ਕਿਸੇ ਨੇ ਨਹੀਂ ਕਿਹਾ ਵੀ ਉਹ ਨਾਜ਼ੀਆਂ ਦਾ ਸਾਥੀ ਕਿਉਂ ਬਣਿਆ। ਹੁਣ ਸੁਭਾਸ਼ ਚੰਦਰ ਬੋਸ ਜਾ ਕੇ ਹਿਟਲਰ ਨੂੰ ਮਿਲਿਆ, ਜਿਹੜੀ ਇਹ ਸਾਰੀ ਆਜ਼ਾਦ ਹਿੰਦ ਫੌਜ ਕਿਹਨੇ ਬਣਾਈ। ਈਵਨ ਰਵਿੰਦਰਨਾਥ ਟੈਗੋਰ, ਕੋਈ ਨਾ ਇਹ ਨਾਂ ਨਹੀਂ ਲਏਗਾ ਵੀ 3 ਵਾਰ ਉਹਨੇ ਹਿਟਲਰ ਦੇ ਨਾਲ ਟੈਗੋਰ ਨੇ ਮੁਲਾਕਾਤ ਕੀਤੀ ਸੀ।
ਹੁਣ ਜੇ ਇਹਨਾਂ ਨੇ ਕਿਹਾ ਜੀ ਉਹ ਨਾਜ਼ੀਆਂ ਦੇ ਬੰਦੇ ਨੂੰ ਉੱਥੇ ਬੁਲਾਤਾ ਅੰਦਰ 92 ਸਾਲਾਂ ਦੇ ਬੁੱਢੇ ਨੂੰ, ਜਦੋਂ ਕਿ ਯੂਕਰੇਨ ਦਾ ਜ਼ੈਲੈਂਸਕੀ ਆਇਆ, ਇੱਕ ਡਿਬੇਟ ਹੈ ਉਹਨਾਂ ਦੇ ਅੰਦਰ, ਉੱਥੇ ਇੱਕ ਕਮਿਊਨਿਟੀ ਉਹ ਕਹਿੰਦੇ ਵੀ ਉਹਨਾਂ ਨੇ ਕੋਈ ਯਹੂਦੀਆਂ ਨੂੰ ਨਹੀਂ ਮਾਰਿਆ ਹੈ ਜਿਹੜੇ ਯੂਕਰੇਨੀਅਨ ਨਾਜ਼ੀਆਂ ਦੇ ਨਾਲ ਤਾਵਨ ਕੀਤਾ, ਉਹਨਾਂ ਨੂੰ ਸੀ ਵੀ ਉਹ ਸੋਵੀਅਤ ਯੂਨੀਅਨ ਤੋਂ ਲਿਬਰੇਟ ਹੋਣਾ ਚਾਹੁੰਦੇ ਨੇ, ਔਰ ਉਹਦੇ ਲਈ ਸੀ ਕਿ ਵੀ ਇਹ ਜਦੋਂ ਹਾਰ ਗਏ ਸੋਵੀਅਤ ਯੂਨੀਅਨ ਤੇ ਸਾਨੂੰ ਆਜ਼ਾਦੀ ਮਿਲੇਗੀ। ਇਹੀ ਆਰਗੂਮੈਂਟ ਜਿਹੜਾ ਹੈ ਉਹ ਸੁਭਾਸ਼ ਚੰਦਰ ਬੋਸ ਜਾਂ ਦੂਜੇ ਵਾਲਿਆਂ ਦਾ ਹੈ ਜੀ ਕਿ ਅੰਗਰੇਜ਼ਾਂ ਨੂੰ ਕੱਢਣ ਲਈ ਅਸੀਂ ਗਏ ਪਰ ਤੁਸੀਂ ਨਾਜ਼ੀਆਂ ਦਾ ਸਾਥ ਦਿੱਤਾ, ਉਹਨਾਂ ਨਾਜ਼ੀਆਂ ਦਾ ਜਿਨ੍ਹਾਂ ਨੇ ਜਦੋਂ ਉਸ ਅੰਡੇਮਾਨ ਨਿਕੋਬਾਰ ਦੇ ਉੱਤੇ ਕਬਜ਼ਾ ਕੀਤਾ ਤੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਵਰਗੇ ਦਾ ਮਰਡਰ ਕੀਤਾ, ਉਹਨੂੰ ਬਹੁਤ ਟੌਰਚਰ ਕਰਕੇ ਗੁਰਦੁਆਰੇ ਦੇ ਅੰਦਰ ਜਿਹੜਾ ਜੋ ਕਿ ਉੱਥੇ ਕਰਨ ਦੀ ਕੋਸ਼ਿਸ਼ ਕੀਤੀ ਜਾਪਾਨੀਆਂ ਨੇ, ਕਿਉਂਕਿ ਜਰਮਨ ਜਾਪਾਨ ਦਾ ਇੱਕ ਅਲਾਇੰਸ ਸੀ। ਹੁਣ ਤਮਿਲ ਔਰ ਇਹ ਜਦੋਂ 10 ਸਟੇਜਸ ਜੈਨੋਸਾਈਡ ਦੀਆਂ UN ਨੇ ਜਿਹੜੀਆਂ ਬਿਆਨੀਆਂ ਹੋਈਆਂ ਨੇ, ਉਹਦਾ ਲਾਸਟ ਇਹ ਹੀ ਹੈ ਡਿਨਾਇਲ, ਕਿ ਹਰ ਜੈਨੋਸਾਈਡ ਕਰਨ ਵਾਲੀ ਤਾਕਤ ਜਿਹੜੀ ਹੈ ਉਹ ਡਿਨਾਇਲ 'ਚ ਹੁੰਦੀ ਹੈ। ਹੁਣ ਉਹੀ ਸ੍ਰੀਲੰਕਾ ਜਿਸ ਮੁੱਦੇ ਦੇ ਉੱਤੇ ਭਾਰਤ ਨੇ, ਕਿਉਂਕਿ ਤਮਿਲਾਂ ਦੀਆਂ ਵੋਟਾਂ ਲੈਣੀਆਂ ਹੁੰਦੀਆਂ ਇਹਨਾਂ ਨੇ, ਉਦੋਂ UN ਜਾਂ ਹਿਊਮਨ ਰਾਈਟ ਕੌਂਸਲ 'ਚ ਕਹਿਣਗੇ ਕਿ ਜੀ ਉਹਨਾਂ ਦੀ ਆਟੋਨਮੀ ਦਿਓ ਉਹਨਾਂ ਨੂੰ, ਉਹਨਾਂ ਦੇ ਨਾਲ ਜੋ ਹੋਇਆ ਫਲਾਣਾ, ਲੇਕਿਨ ਹੁਣ ਜੇ ਇਹਨਾਂ ਦਾ ਕੋਈ ਯਾਰ ਬਣਿਆ ਤੇ ਜੈਨੋਸਾਈਡ ਕਰਨ ਵਾਲਾ ਮੁਲਕ ਸ੍ਰੀਲੰਕਾ। ਹੁਣ ਅੱਜ ਬੰਗਲਾਦੇਸ਼ ਮਿਨਿਸਟਰ ਹਿਟਸ ਆਊਟ ਐਟ ਕੈਨੇਡਾ। SHMB ਨੂਰ ਚੌਧਰੀ convicted of shooting Bangladesh founding father has been living in Canada since 1996 with Ottawa refusing to extradite him as he has been given the death sentence। ਇਹ ਉਹਨਾਂ ਦਾ ਮਿਨਿਸਟਰ ਕਹਿ ਰਿਹਾ ਕਿ ਜੀ ਆ ਦੇਖੋ ਕੈਨੇਡਾ ਨੇ, ਔਰ ਈਵਨ ਇੱਕ ਖਬਰ ਦਾ ਹੈਡ ਹੀ ਲੰਕਾ ਦੇ ਵਾਲੇ ਲਾਇਆ, ਲੰਕਾ ਬੰਗਲਾਦੇਸ਼ ਹੈਵ ਦੇਅਰ ਨਿਜਰਸ ਇਨ ਕੈਨੇਡਾ ਬੈਕ ਇੰਡੀਆ ਔਨ ਐਕਸਟ੍ਰੈਡੀਸ਼ਨ ਆਫ ਫਿਊਜੀਟਿਵਸ। ਇਹ ਹੁਣ ਸ੍ਰੀਲੰਕਾ ਤੋਂ ਬਾਅਦ ਬੰਗਲਾਦੇਸ਼, ਉਹ ਕਹਿੰਦੇ ਜੀ ਸਾਡੇ ਵੀ ਜਿਹੜੇ ਨਿੱਜਰ ਨੇ, ਇਹਦਾ ਮਤਲਬ ਇਹ ਹੈ ਕਿ ਨਿੱਜਰ ਨੂੰ ਉਹ ਇੱਕ ਦਹਿਸ਼ਤਗਰਦ ਦੇ ਤੌਰ ਤੇ ਕਰ ਰਹੇ ਨੇ। ਅਸੀਂ ਇਹਦੀ ਖਬਰ ਲਵਾਂਗੇ ਇਹਨਾਂ ਦੀ ਦੋਨਾਂ ਦੀ, ਸ੍ਰੀਲੰਕਾ ਦੀ ਵੀ ਔਰ ਬੰਗਲਾਦੇਸ਼ ਦੀ ਵੀ, ਕਿ ਤੁਹਾਨੂੰ ਇਹ ਕਿਹਨੇ ਹੱਕ ਦਿੱਤਾ ਹੈ ਜਿਹੜੇ ਜਿਸ ਮੁਲਕ 'ਚ ਉਹ ਹੈ ਜਾਂ ਜਿਹੜਾ ਇਹਨਾਂ ਦਾ ਸਾਰੇ ਉਹ ਤਾਂ ਉਹਨੂੰ ਪੀਸਫੁਲ ਜਿਹੜਾ ਇੱਕ ਸਿੱਖ ਐਕਟਿਵਿਸਟ ਕਹਿੰਦੇ ਨੇ ਜਿਹੜਾ ਰੈਫਰੈਂਡਮ ਖਾਲਿਸਤਾਨ ਰੈਫਰੈਂਡਮ ਕਰਵਾ ਰਿਹਾ। ਲੇਕਿਨ ਕਿਉਂਕਿ ਇਹ ਜਿਹੜੀ ਹੁਣ ਸ਼ੇਖ ਹਸੀਨਾ ਦੀ ਗੌਰਮੈਂਟ ਹੈ ਬੰਗਲਾਦੇਸ਼ ਦੇ ਵਿੱਚ, ਇਹ ਰਾਹ ਨੇ ਖੜੀ ਕੀਤੀ ਹੋਈ ਹੈ, ਕਿਉਂਕਿ ਇਹਦਾ ਸਾਰਾ ਟੱਬਰ ਸ਼ੇਖ ਮੁਜੀਬੁਰ ਰਹਿਮਾਨ ਜਿਹਨੂੰ ਬੰਗ ਬੰਧੂ ਕਹਿੰਦੇ ਸੀ, ਉਹਦਾ ਵੀ ਜਿਹੜਾ ਤਾਵਨ ਹੈ ਉਹ ਇੰਡੀਅਨ ਏਜੰਸੀਆਂ ਦੇ ਨਾਲ ਸੀ। ਇਹ ਠੀਕ ਹੈ ਵੀ ਪਾਕਿਸਤਾਨ ਦੀ ਯਹੀਆ ਖਾਨ ਨੇ ਹੈਂਡਲ ਨਹੀਂ ਕੀਤਾ ਠੀਕ, ਫੌਜ ਨੇ ਉੱਥੇ ਜਾ ਕੇ ਜਿਹੜਾ ਧੱਕੇ ਵੀ ਕੀਤੇ ਆਮ ਲੋਕਾਂ ਦੇ ਨਾਲ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਸ਼ੇਖ ਮੁਜੀਬੁਰ ਰਹਿਮਾਨ ਹੈ ਉਹ ਰਲਿਆ ਹੋਇਆ ਸੀ ਇੰਡੀਅਨ ਏਜੰਸੀਆਂ ਦੇ ਨਾਲ। ਇਹੀ ਕਾਰਨ ਹੈ ਕਿ ਉਹ 71 ਦੇ ਵਿੱਚ ਲਿਬਰੇਟ ਦੇ ਨਾਂ ਥੱਲੇ ਉਹ ਪ੍ਰੈਜ਼ੀਡੈਂਟ ਬਣਦਾ ਹੈ। ਵਿਦ ਇਨ ਅ ਈਅਰ ਸਾਰਾ ਹੀ ਟੱਬਰ, ਜੇ ਫੌਜ ਨੇ ਹੀ ਕੂਹ ਕੀਤਾ ਉਹਨਾਂ ਨੇ ਮੁਜੀਬੁਰ ਰਹਿਮਾਨ ਸਾਰੇ ਹੀ ਮਾਰਤੇ। ਇਹ ਜਿਹੜੀ ਹੁਣ ਬਣੀ ਹੋਈ ਹੈ ਪ੍ਰਾਈਮ ਮਿਨਿਸਟਰ ਸ਼ੇਖ ਹਸੀਨਾ, ਇਹ ਉਦੋਂ ਕਿਤੇ ਬਾਹਰ ਸੀ ਗਈ ਹੋਈ, ਇੰਡੀਆ 'ਚ ਸੀ ਕਿ ਕਿੱਥੇ ਸੀ, ਇਹ ਬਚ ਗਈ, ਬਾਅਦ ਦੇ ਵਿੱਚ ਪ੍ਰਾਈਮ ਮਿਨਿਸਟਰ ਬਣੀ, ਔਰ ਇਹ ਬਿਲਕੁਲ ਹੀ ਪ੍ਰੋ ਇੰਡੀਆ ਹੈ। ਇਸ ਦਾ ਜਿਹੜਾ ਵਰਤਾਰਾ ਹੈ, ਹਾਲਾਂ ਜਿਹਨੇ ਉਸ ਤੋਂ ਪਹਿਲਾਂ ਜਿਹੜਾ ਲੰਬਾ ਵਕਤ ਰਿਹਾ ਔਰ ਉਹਦੀ ਜ਼ਿਆਉਰ ਰਹਿਮਾਨ ਫੌਜੀ ਕੂਹ ਵਾਲਾ ਸੀ, ਔਰ ਉਹਦਾ ਵੀ ਬੀਬੀ ਦਾ ਭਲਾ ਜਿਹਾ ਨਾਂ ਹੈ, ਉਹ ਆਪਣੀ ਪਾਰਟੀ ਨੂੰ ਲੀਡ ਕਰਦੇ ਆ। ਪਰ ਇਹ ਸ਼ੇਖ ਹਸੀਨਾ ਨੇ ਜਿਵੇਂ ਉੱਥੇ ਫੜ ਕੇ ਫਾਂਸੀਆਂ ਤੇ ਚਾੜੇ ਨੇ ਬਿਹਾਰੀ ਵਿਚਾਰੇ ਮੁਸਲਮਾਨ ਦੂਜਿਆਂ ਨੂੰ, ਔਰ ਪੂਰਾ ਕਰਪਟ ਸਿਸਟਮ ਹੈ, ਗੁੰਡਾ ਰਾਜ ਹੈ। ਲੇਕਿਨ ਕਿਉਂਕਿ ਰਾਜ ਜਿਹੜਾ ਉਹ ਹਰ ਹਾਲਤ 'ਚ ਭਾਰਤੀ ਖੁਫੀਆ ਏਜੰਸੀ ਬੰਗਲਾਦੇਸ਼ ਦੇ ਉੱਤੇ ਆਪਣਾ ਕਬਜ਼ਾ ਰੱਖਣਾ ਚਾਹੁੰਦੀ ਹੈ, ਔਰ ਹੁਣ ਵੀ ਈਵਨ ਅਮਰੀਕਾ ਨੇ ਬੰਗਲਾਦੇਸ਼ ਦੇ ਉੱਤੇ ਪਾਬੰਦੀਆਂ ਲਾਈਆਂ ਕਿਉਂਕਿ ਇਲੈਕਸ਼ਨਾਂ ਹੋਣੀਆਂ। ਉਹਨੇ ਕਿਹਾ ਜੀ ਸਾਡੇ ਆਬਜ਼ਰਵਰ ਉੱਥੇ ਹੋਣਗੇ ਦੇਖਣ ਲਈ ਜਾਂ ਦੂਜਾ, ਕਿਉਂਕਿ ਇਹ ਸ਼ੇਖ ਹਸੀਨਾ ਕੋਈ ਬੜੀ ਇਹ ਨਹੀਂ, ਕੋਈ ਹਸੀਨ ਮੂਰਤ ਨਹੀਂ ਹੈ। ਇਹਦੀਆਂ ਕਰਤੂਤਾਂ ਦੇਖੋ ਤੇ ਫਿਰ ਇਹ ਜਿਹੜੀ ਹੈ 72 ਕਰਤੂਤਾਂ ਵਾਲਾ ਕੰਮ ਹੈ। ਔਰ ਉਹ ਵੀ ਜਿਹੜਾ ਉਹਨਾਂ ਦਾ ਮਿਨਿਸਟਰ ਵੀ ਕਹਿ ਰਿਹਾ ਕਿ ਜੀ ਦੇਖੋ ਜਿਨ੍ਹਾਂ ਨੇ ਮਾਰਿਆ ਸੀ ਸ਼ੇਖ ਮੁਜੀਬੁਰ ਰਹਿਮਾਨ ਨੂੰ, ਜਿਹੜਾ ਉਹ ਨੂਰ ਚੌਧਰੀ, ਉਹਨੂੰ ਕੈਨੇਡਾ ਨੇ ਅੱਜ ਤੱਕ ਐਕਸਟ੍ਰਾਡਾਈਟ ਨਹੀਂ ਕੀਤਾ। ਹੁਣ ਇਹ ਸਮਝਦੇ ਨੇ ਵੀ ਇਹਨਾਂ ਦੇ ਮੁਲਕਾਂ ਵਾਂਗੂ ਉੱਤੋਂ DGP ਦੀ ਕਾਲ ਆਈ ਜੀ ਫਲਾਣੇ ਨੂੰ ਚੁੱਕ ਲਓ ਤੇ ਉਹਨੂੰ ਜਿਹੜਾ ਉਹਦੇ ਤੇ ਫਲਾਣਾ ਪਰਚਾ ਪਾ, ਇਵੇਂ ਨਹੀਂ ਹੁੰਦਾ। ਕੈਨੇਡਾ 'ਚ ਰੂਲ ਆਫ ਦਾ ਲਾਅ ਹੈ। ਇਹੀ ਕਾਰਨ ਹੈ ਕਿ ਯਹੂਦੀਆਂ ਨੂੰ ਵੀ ਇਹ ਸ਼ਿਕਾਇਤ ਹੁੰਦੀ ਹੈ ਜੀ ਫਲਾਂ ਜਿਹੜੇ ਨਾਜ਼ੀਆਂ ਦੇ ਨਾਲ ਤਾਵਨ ਕਰਦੇ ਰਹੇ, ਉਹਨਾਂ ਨੂੰ ਜਿਹੜਾ ਉਹਨਾਂ ਦੇ ਬੁੱਤ ਕਿਉਂ ਲੱਗੇ ਹੋਏ ਨੇ। ਕੈਨੇਡਾ 'ਚ ਬਹੁਤ ਸਾਰੀਆਂ ਡਿਬੇਟਸ ਨੇ, ਮੈਂ ਇਸ ਇਸ਼ੂ ਨੂੰ ਕੱਢਿਆ ਸੀ, ਕਿਸ ਦਿਨ ਮੈਂ ਡਿਸਕਸ ਕਰਾਂਗਾ ਕਿ ਵੀ ਫਰੀਡਮਸ ਕੀ ਹੁੰਦੀਆਂ ਨੇ। ਔਰ ਕੈਨੇਡਾ ਨੇ ਜਿੱਥੇ ਕੱਲਾ ਇਹ ਨਹੀਂ ਵੀ ਇੱਕ ਪਰਸੀਕਿਊਸ਼ਨ ਜਿੱਥੇ ਕਿਤੇ ਹੋਈ
ਉਹਦੇ ਸ਼ਿਕਾਰ ਲੋਕਾਂ ਨੂੰ ਉਹਨਾਂ ਨੇ ਹੁਣ ਸੀਰੀਆ ਰਿਫਿਊਜੀ ਸਭ ਤੋਂ ਪਹਿਲਾਂ ਕੈਨੇਡਾ ਨੇ ਉਹਨਾਂ ਨੂੰ ਲਿਆ। ਹਾਲਾਂ ਯੂਰਪ ਦੇ ਕਈ ਮੁਲਕਾਂ ਨੇ ਵਰਡ ਨਹੀਂ ਦਿੱਤਾ ਕਿ ਜੀ ਇਹ ਸੀਰੀਅਨ, ਇਹਨਾਂ 'ਚ ਪਤਾ ਨਹੀਂ ਕਿੰਨੇ ਦਹਿਸ਼ਤਗਰਦ ਆ ਜਾਣੇ ਨੇ, ਔਰ ਜਸਟਿਨ ਟਰੂਡੋ ਖੁਦ ਗਿਆ ਜਿਹੜਾ ਉਹ ਉਹਨਾਂ ਨੂੰ ਰਿਸੀਵ ਕਰਨ ਜਹਾਜ਼ ਦੇ ਉੱਤੇ। ਸੋ ਇਹ ਸੌਖੀ ਗੱਲ ਨਹੀਂ ਹੈ। ਸੋ ਇਹ ਹੁਣ ਮੈਂ ਉਹ ਕਹਿਣਾ ਤਾਂ ਚਾਹੁੰਦਾ ਪੰਜਾਬੀ ਦਾ ਅਖਾਣ, ਪਰ ਮੈਂ ਕਹਿ ਨਹੀਂ ਸਕਦਾ ਵੀ ਉਸ ਕਿਸਮ ਦੇ ਜਿਸ ਕਿਸਮ ਦੀ ਫਿਰ ਤੁਹਾਡੀ ਕਰਤੂਤ ਹੁੰਦੀ ਹੈ ਉਸ ਕਿਸਮ ਦੇ ਹੀ ਤੁਹਾਡੇ ਯਾਰ ਹੁੰਦੇ ਨੇ। ਸੋ ਆਹ ਦੇਖ ਲਓ ਇੰਡੀਆ ਦੇ ਨਾਲ ਇੱਕ ਸ੍ਰੀਲੰਕਾ ਤੇ ਇੱਕ ਬੰਗਲਾਦੇਸ਼ ਜਿਹੜੇ ਖੁਦ ਨਸਲਕੁਸ਼ੀਆਂ ਦੇ ਲਈ ਜ਼ਿੰਮੇਵਾਰ ਨੇ, ਉਹਨਾਂ ਨੂੰ ਜਿਹੜਾ ਉਹ ਕਹਿੰਦੇ ਨੇ ਭਾਈ ਨੇ ਭਾਈ ਪਛਾਤਾ, ਪਛਾਣ ਲਏ ਭਰਾ ਉਹਨਾਂ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।